जी दोस्तों, ਅਸੀਂ ਅੱਜ ਤੱਕ ਤੇ ਸੁਣਦੇ ਆਏ ਹਾਂ ਕਿ ਪਾਕਿਸਤਾਨੀ ਜਿਹੜੇ ਐਕਟਰ ਔਰ ਐਕਟ੍ਰੈਸਸ ਨੇ ਉਹਨਾਂ ਨੇ ਇੰਡੀਅਨ ਇੰਡਸਟਰੀ ਦੇ ਵਿੱਚ ਕੰਮ ਕੀਤਾ, ਲੇਕਿਨ ਅੱਜ ਮੈਂ ਤੁਹਾਨੂੰ 22 ਐਸੇ ਐਕਟਰ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਬਾਰੇ ਮਾਲੂਮਾਤ ਦੇਣ ਜਾ ਰਹੇ ਹਾਂ ਜਿਨ੍ਹਾਂ ਨੇ ਪਾਕਿਸਤਾਨੀ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੈ। ਤੋਂ ਵੱਡੇ ਨਾਮ ਵਿਨੋਦ ਖੰਨਾ, ਨਸੀरुद्दीन शाह और अरबाज खां और शिविता तिवारी, जॉनी लीवर, ਇਹ तमाम ਜਿਹੜੇ ਐਕਟਰ ਨੇ ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਐਕਟਰ ਜਿਨ੍ਹਾਂ ਦੇ ਬਾਰੇ ਅੱਜ ਦੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਮਾਲੂਮਾਤ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਬਕਾਇਦਾ ਉਹਨਾਂ ਫਿਲਮਾਂ ਦੇ ਲਿੰਕ ਦੇਵਾਂਗੇ ਜਿਹੜੀਆਂ ਕਿ ਤੁਸੀਂ ਆਪ ਵੀ ਵੇਖ ਸਕਦੇ ਹੋ। ਇਹ ਕੋਈ ਹਵਾ 'ਚ ਗੱਲ ਨਹੀਂ ਹੈ ਕਿ 22 ਐਕਟਰ ਜਿਹੜੇ ਨੇ ਉਹ ਪਾਕਿਸਤਾਨ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰ ਚੁੱਕੇ ਨੇ, ਲੇਕਿਨ ਉਹਨਾਂ ਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ। ਦੂਸਰਾ ਇਹ ਵੀ ਕਿ सरदार जी 3 पूरी दुनिया 'ਚ ਰਿਲੀਜ਼ ਹੋ ਗਈ ਔਰ ਹੁਣ ਚੱਲ ਮੇਰਾ ਪੁੱਤ 4 ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਇੰਡੀਆ ਤੋਂ ਬਗੈਰ ਰਿਲੀਜ਼ ਹੋਈ ਹੈ, ਕਿਉਂਕਿ ਇੰਡੀਆ ਦੇ ਵਿੱਚ ਉਹਦੇ 'ਤੇ ਵੀ ਪਾਬੰਦੀ ਹੈ, ਸਿਰਫ ਇਸ ਕਰਕੇ ਕਿ ਉਹਦੇ ਵਿੱਚ ਪਾਕਿਸਤਾਨੀ ਜਿਹੜੇ ਐਕਟਰ ਨੇ ਉਹਨਾਂ ਨੇ ਕੰਮ ਕੀਤਾ ਹੋਇਆ ਹੈ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ। ਉਹਦੇ ਵਿੱਚ ਵੀ ਇਹ ਵੀ ਕੰਬਾਈਨ ਪ੍ਰੋਡਕਸ਼ਨ ਹੈ। ਇਮਰਾਨ ਅਸ਼ਰਫ ਜਾਣਿਆ ਪਛਾਣਿਆ ਪਾਕਿਸਤਾਨੀ ਡਰਾਮਿਆਂ ਦਾ ਨਾਂ ਹੈ ਔਰ TV ਐਂਕਰ ਵੀ ਹੈ ਉਹ, ਔਰ ਉਹਦੇ ਨਾਲ ਕਾਫੀ ਸਾਰੇ ਜਿਹੜੇ ਸਾਡੇ ਕੰਬਾਈਨ ਇੰਡਸਟਰੀ ਹੈ ਉਹਨੇ ਉਹਦੇ ਵਿੱਚ ਕੰਮ ਕੀਤਾ ਔਰ ਬਹੁਤ ਵਧੀਆ ਫਿਲਮ ਬਣੀ ਹੈ। ਉਹ ਵੀ ਪੂਰੀ ਦੁਨੀਆ 'ਚ ਰਿਲੀਜ਼ ਹੋਈ ਹੈ, ਇੰਡੀਆ ਦੇ ਵਿੱਚ ਉਹਨੂੰ ਵੀ ਬੈਨ ਕੀਤਾ ਗਿਆ ਹੈ। ਜਦ ਕਿ ਤੁਹਾਨੂੰ ਪਤਾ ਹੈ ਕਿ ਕਲਾ ਸਾਂਝੀ ਹੁੰਦੀ ਹੈ, ਸਾਡੇ ਰੀਤ ਰਿਵਾਜ ਸਾਂਝੇ ਹੁੰਦੇ ਨੇ। ਅਸੀਂ ਪੰਜਾਬੀਆਂ ਨੂੰ ਕਿਸੇ ਤਰੀਕੇ ਨਾਲ ਲੇਖਾਂ ਤੇ ਪਾ ਸਕਦੇ ਹਾਂ, ਲੇਕਿਨ ਉਸ ਤਰ੍ਹਾਂ ਤੋੜ ਨਹੀਂ ਸਕਦੇ। ਅਸੀਂ ਸਾਰੇ ਆਪਣੇ ਦਿਨ ਦਿਹਾੜ ਇਕੱਠੇ ਹੀ ਮਨਾਉਂਦੇ ਹਾਂ, ਉੱਧਰ ਵੀ ਮਨਾਏ ਜਾਂਦੇ, ਇੱਧਰ ਵੀ ਮਨਾਏ ਜਾਂਦੇ, ਪੂਰੀ ਦੁਨੀਆ ਵਿੱਚ ਮਨਾਏ ਜਾਂਦੇ ਨੇ। ਸੋ ਅੱਜ ਅਸੀਂ ਖਾਸ ਕਰਕੇ ਫੋਕਸਡ ਰੱਖਾਂਗੇ ਇਹਨਾਂ ਜਿਹੜੇ 22 ਐਕਟਰ ਨੇ ਉਹਨਾਂ ਦੇ ਉੱਤੇ ਕਿ ਉਹਨਾਂ ਕਿਹੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਕਦੋਂ ਕੀਤਾ ਹੈ। ਇਹਨਾਂ ਵਿੱਚ ਪਹਿਲਾ ਨਾਂ ਹੈ ਸ਼ਿਵਿਤਾ ਤਿਵਾਰੀ, ਜਿਹਨੇ ਕਿ ਕਸੌਟੀ ਜ਼ਿੰਦਗੀ ਦੀ ਡਰਾਮਾ ਸੀਰੀਅਲ ਵਿੱਚ ਬਹੁਤ ਅੱਛਾ ਕਿਰਦਾਰ ਕੀਤਾ ਔਰ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਔਰ ਲੋਕਾਂ ਨੇ ਬਹੁਤ ਪਸੰਦ ਕੀਤੇ। 2014 ਵਿੱਚ ਪਾਕਿਸਤਾਨੀ ਫਿਲਮ ਸਲਤਨਤ ਦੇ ਵਿੱਚ ਕੰਮ ਕੀਤਾ, ਜਿਹਨੂੰ ਫੈਸਲ ਬੁਖਾਰੀ ਨੇ ਡਾਇਰੈਕਟ ਕੀਤਾ ਸੀ। ਕਾਸ਼ਿਫ ਮਹਿਮੂਦ ਔਰ ਹੋਰ ਬਹੁਤ ਵੱਡੇ ਨਾਂ ਉਹਦੇ ਵਿੱਚ ਸ਼ਾਮਲ ਸਨ, ਲੇਕਿਨ ਇਹ ਫਿਲਮ ਐਵਰੇਜ ਰਹੀ। ਪਰ ਉਹਦੇ ਵਿੱਚ ਸ਼ਿਵਿਤਾ ਤਿਵਾਰੀ ਦੀ ਜਿਹੜੀ ਐਕਟਿੰਗ ਹੈ ਉਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਦੂਜਾ ਵੱਡਾ ਨਾਂ ਹੈ ਓਮ ਪੁਰੀ ਦੀ ਐਕਟਿੰਗ ਨੂੰ ਸਾਰੀ ਦੁਨੀਆ ਮੰਨਦੀ ਹੈ, ਨਾ ਸਿਰਫ ਪਾਕਿਸਤਾਨ ਜਾਂ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਮਾਨਤਾ ਹੈ। ਓਮ ਪੁਰੀ ਦੀ ਮਾਨਤਾ ਪੂਰੀ ਦੁਨੀਆ ਦੇ ਵਿੱਚ ਐਕਟਿੰਗ ਦੇ ਹਵਾਲੇ ਨਾਲ, ਔਰ ਪੰਜਾਬੀ ਐਕਟਰ ਨੇ ਵੈਸੇ ਵੀ। ਐਕਟਰ ਇਨ ਲਾ ਦੇ ਵਿੱਚ ਉਹਨਾਂ 2016 ਦੇ ਵਿੱਚ ਕੰਮ ਕੀਤਾ, ਜਿਹਦੇ ਵਿੱਚ ਉਹ ਇੱਕ ਵਕੀਲ ਦਾ ਕਿਰਦਾਰ ਅਦਾ ਕਰ ਰਹੇ ਨੇ ਔਰ ਉਹਨਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ। ਇਹ ਫਿਲਮ ਸਲਤਨਤ ਨੇ ਇੰਨਾ ਜ਼ਿਆਦਾ ਬਿਜ਼ਨਸ ਤੇ ਨਹੀਂ ਕੀਤਾ, ਲੇਕਿਨ ਓਮ ਪੁਰੀ ਦੀ ਐਕਟਿੰਗ ਨੂੰ ਬਹੁਤ ਜ਼ਿਆਦਾ ਮਾਨਤਾ ਮਿਲੀ। ਜੀ ਤੀਜਾ ਵੱਡਾ ਨਾਂ ਹੈ ਵਿਨੋਦ ਖੰਨਾ। 2007 ਵਿੱਚ ਫਿਲਮ ਬਣੀ ਗॉडफादर, ਜਿਹਦੇ ਵਿੱਚ ਇੱਥੇ ਕਾਫੀ ਵੱਡੇ ਜਿਹੜੇ ਐਕਟਰ ਨੇ ਇੱਥੋਂ ਦੇ ਉਹਨਾਂ ਨੇ ਕੰਮ ਕੀਤਾ। ਕਿਉਂਕਿ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਹੜੇ ਇੰਡੀਅਨ ਫਿਲਮ ਇੰਡਸਟਰੀ ਦੇ ਐਕਟਰ ਨੇ ਉਹਨਾਂ ਦੇ ਨਾਂ ਅਸੀਂ ਇਸ ਕਰਕੇ ਦੱਸ ਰਹੇ ਹਾਂ ਕਿ ਕਿਹੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ। 2007 ਵਿੱਚ ਗॉडफादर ਵਿੱਚ ਕੰਮ ਕੀਤਾ ਔਰ ਇੱਕ ਇਹ ਐਕਸ਼ਨ ਮੂਵੀ ਸੀ, ਕ੍ਰਾਈਮ 'ਤੇ ਸੀ ਔਰ ਇਹਦੇ ਵਿੱਚ ਵਿਨੋਦ ਖੰਨਾ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ। ਬਹੁਤ ਆਲਾ ਕਿਰਦਾਰ ਅਦਾ ਕੀਤਾ, ਇਸ ਫਿਲਮ ਨੇ ਅੱਛਾ ਬਿਜ਼ਨਸ ਕੀਤਾ ਸੀ। ਜੀ ਹੁਣ ਜਿਹੜਾ ਮੈਂ ਨਾਂ ਲੈਣ ਜਾ ਰਿਹਾ ਹਾਂ ਉਹਦੇ ਤੋਂ ਤੁਸੀਂ ਕਾਫੀ ਜ਼ਿਆਦਾ ਹੈਰਾਨ ਹੋਵੋਗੇ। ਕਿਰਨ ਖੇਰ ਨੇ ਕੰਮ ਕੀਤਾ 2003 ਵਿੱਚ ਖਾਮੋਸ਼ ਪਾਣੀ ਵਿੱਚ। ਹੋਰ ਵੀ ਇੰਡੀਅਨ ਐਕਟਰ ਸਨ ਇਹਨਾਂ ਦੇ ਨਾਲ। ਇਹ ਜਿਹੜੀਆਂ ਫਿਲਮਾਂ ਬਣੀਆਂ ਇਹਨਾਂ ਦੇ ਵਿੱਚ ਨਾਲ ਛੋਟੇ ਕਿਰਦਾਰਾਂ ਦੇ ਵਿੱਚ ਬਹੁਤ ਦੂਸਰੇ ਵੀ ਕੰਮ ਕਰਦੇ ਰਹੇ ਨੇ। ਸੋ ਇਸ ਫਿਲਮ ਦੇ ਵਿੱਚ ਖਾਮੋਸ਼ ਪਾਣੀ ਵਿੱਚ ਕਿਰਨ ਤੇ ਵੈਸੇ ਬਹੁਤ ਵੱਡੀ ਐਕਟਰੈਸ ਹੈਗੀ ਨੇ, ਵਰਸਟਾਈਲ ਐਕਟਰੈਸ ਨੇ ਔਰ ਇਹਨਾਂ ਦੇ ਜਿਹੜਾ ਕਿਰਦਾਰ ਹੈ, ਇਹਨਾਂ ਦੀ ਭੂਮਿਕਾ ਹੈ, ਇਹਨਾਂ ਦੀ ਐਕਟਿੰਗ ਨੂੰ ਬਹੁਤ ਸਲਾਹਿਆ ਗਿਆ ਔਰ ਇਸ ਫਿਲਮ ਨੂੰ ਕਾਫੀ ਸਾਰੇ ਇੰਟਰਨੈਸ਼ਨਲ ਅਵਾਰਡ ਵੀ ਮਿਲੇ। ਇੰਟਰਨੈਸ਼ਨਲ ਅਵਾਰਡ ਖਾਸ ਕਰਕੇ ਕਿਰਨ ਖੇਰ ਨੂੰ ਜਿਹੜੇ ਉਹਨਾਂ ਦੇ ਕਰੈਕਟਰ ਨੂੰ ਜਿਹੜਾ ਬਹੁਤ ਜ਼ਿਆਦਾ ਅਵਾਰਡ ਮਿਲੇ ਔਰ ਇਹਦੇ ਨਾਲ ਕਿਰਨ ਨੇ ਜਿੱਥੇ ਪੂਰੀ ਦੁਨੀਆ ਵਿੱਚ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ, ਪਾਕਿਸਤਾਨੀ ਵੈਸੇ ਵੀ ਉਹਨਾਂ ਦੇ ਕਾਫੀ ਫੈਨ ਨੇ ਤੇ ਉਸ ਫਿਲਮ ਦੇ ਵਿੱਚ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਖਾਮੋਸ਼ ਪਾਣੀ ਵਿੱਚ ਹੀ ਸ਼ਿਲਪਾ ਸ਼ੁਕਲਾ ਨੇ ਵੀ ਕੰਮ ਕੀਤਾ ਔਰ ਗੋ ਕੇ ਉਹਨਾਂ ਦਾ ਕਰੈਕਟਰ ਇੰਨਾ ਜ਼ਿਆਦਾ ਵੱਡਾ ਨਹੀਂ ਸੀ, ਲੇਕਿਨ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਬਹੁਤ ਸੋਹਣਾ ਕੀਤਾ ਇਸੇ ਫਿਲਮ ਵਿੱਚ ਹੀ, ਖਾਮੋਸ਼ ਪਾਣੀ ਵਿੱਚ ਹੀ। ਨਸੀरुद्दीन शाह 2007 ਵਿੱਚ ਮੂਵੀ ਬਣਦੀ ਹੈ ਖੁਦਾ ਕੇ लिए। ਇਹ 9/11 ਤੋਂ ਬਾਅਦ ਜੋ ਸੂਰਤ-ਏ-ਹਾਲ ਪੈਦਾ ਹੋਈ
ਸਾਡੇ ਕੋਲ ਸਬ ਕੰਟੀਨੈਂਟ ਦੇ ਵਿੱਚ, ਉਹਦੇ ਤੇ ਫਿਲਮ ਬਣੀ ਹੈ ਔਰ ਸ਼ੋਏਬ ਮਨਸੂਰ ਇਹਦੇ ਡਾਇਰੈਕਟਰਸ। ਇਸੇ ਫਿਲਮ ਤੋਂ ਹੀ ਸਾਈਂ ਜ਼ਹੂਰ ਨੇ ਵੀ ਇੱਕ ਫਲਾਈਂਗ ਪੋਜੀਸ਼ਨ ਲਈ। ਇਹਦੇ ਵਿੱਚ ਉਹਨਾਂ ਦਾ ਇੱਕ ਗਾਣਾ ਸੀ, ਸੂਫੀ ਗਾਣਾ ਸੀ, ਜਿਹਨੇ ਬਹੁਤ ਮਾਨਤਾ ਲਈ ਔਰ ਇਸ ਤੋਂ ਬਾਅਦ ਉਹਨਾਂ ਦਾ ਉਰੂਜ ਸ਼ੁਰੂ ਹੋਇਆ। ਖਾਸ ਕਰਕੇ ਉਸ ਤੋਂ ਪਹਿਲੇ ਤੇ ਸਾਈਂ ਜ਼ਹੂਰ ਨੂੰ ਬਹੁਤ ਜ਼ਿਆਦਾ, ਬੁੱਲੇ ਸ਼ਾਹ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਗਾਇਆ, ਲੇਕਿਨ ਐਡਾ ਕੋਈ ਨਾਵਾਂ ਨਹੀਂ ਸੀ। ਲੇਕਿਨ ਸ਼ੋਏਬ ਮਨਸੂਰ ਦੀ ਫਿਲਮ ਖੁਦਾ ਕੇ लिए, ਜਿਹਦੇ ਵਿੱਚ ਨਸੀਰੁद्दीन शाह ਨੇ ਇੱਕ ਆਲਿਮਦਾਰ ਕਿਰਦਾਰ ਅਦਾ ਕੀਤਾ, ਇਸਲਾਮਿਕ ਸਕਾਲਰ ਦਾ, ਸੋ ਉਹਨੇ ਬਹੁਤ ਨਾਂ ਕੱਟਿਆ ਔਰ ਬਹੁਤ ਅੱਛਾ ਬਿਜ਼ਨਸ ਕੀਤਾ। ਨਸੀਰੁद्दीन शाह ਨੇ ਇੱਕ ਹੋਰ ਫਿਲਮ ਹੈ ਜ਼ਿੰਦਾਬਾਦ 2013 ਵਿੱਚ ਬਣੀ, ਉਹਦੇ ਵਿੱਚ ਵੀ ਆਪਣੀ ਭੂਮਿਕਾ ਨਿਭਾਈ ਔਰ ਬਹੁਤ ਸੋਹਣਾ ਕੰਮ ਕੀਤਾ ਉਸ ਫਿਲਮ ਵਿੱਚ ਵੀ ਇਹਨਾਂ ਨੇ। ਅਰਬਾਜ਼ ਖਾਨ ਨੇ ਵੀ 2007 ਵਿੱਚ ਗॉडफादर ਵਿੱਚ ਹੀ ਕੰਮ ਕੀਤਾ ਸੀ ਔਰ ਇੱਕ ਅੰਡਰਵਰਲਡ ਡੌਨ ਦੇ ਪੁੱਤਰ ਦਾ ਇਹਨਾਂ ਦਾ ਕਿਰਦਾਰ ਸੀ, ਜੋ ਕਿ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਨਿਭਾਇਆ। ਅਰਬਾਜ਼ ਖਾਨ ਦੀ ਐਂਟਰੀ ਵੀ ਪਾਕਿਸਤਾਨੀ ਫਿਲਮਾਂ ਵਿੱਚ ਇਸ ਤਰ੍ਹਾਂ ਹੋਈ। ਜੌਨੀ ਲੀਵਰ 2011 ਵਿੱਚ ਲਵ ਮੈਂ ਗੁੰਮ ਫਿਲਮ ਵਿੱਚ ਇੱਕ ਮੁਖੌਲੀਏ ਦਾ ਕਿਰਦਾਰ ਕੀਤਾ, ਜਿਹਦੇ ਨਾਲ ਉਹਨਾਂ ਨੇ ਪਾਕਿਸਤਾਨ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਐਂਟਰੀ ਪਾਈ ਔਰ ਬਹੁਤ ਸੋਹਣਾ ਆਪਣਾ ਕਿਰਦਾਰ ਨਿਭਾਇਆ, ਜਿਸ ਵਿੱਚ ਉਹਨਾਂ ਨੇ ਆਪਣੇ ਵੇਖਣ ਵਾਲਿਆਂ ਨੂੰ ਬਹੁਤ ਜ਼ਿਆਦਾ ਮੁਤਾਸਰ ਵੀ ਕੀਤਾ ਇਹਦੇ ਨਾਲ, ਕਿਉਂਕਿ ਇਹ ਜਿਹੜੇ ਸਾਡੇ ਸਾਂਝੇ ਜਿਹੜੇ ਐਕਟਰ ਨੇ, ਜ਼ਾਹਿਰ ਹੈ ਫਿਲਮ ਦੋ ਪਾਸੇ ਚੱਲਦੀ ਹੈ। ਇੰਡੀਆ ਭਾਵੇਂ ਹੁਣ ਉਹਦੇ ਤੇ ਉੱਥੇ ਫਿਲਮਾਂ ਦੇ ਬੈਨ ਵੀ ਲਾ ਦੇਵੇ, ਲੇਕਿਨ ਹੁਣ ਸੋਰਸਿਸ ਬਹੁਤ ਜ਼ਿਆਦਾ ਨੇ, ਤੁਸੀਂ ਕਿਸੇ ਨਾ ਕਿਸੇ ਸੋਰਸ ਨਾਲ ਉਹ ਮੂਵੀ ਵੇਖ ਲੈਂਦੇ ਹੋ। ਲਿਹਾਜ਼ਾ ਉੱਥੇ ਜਿਹੜੇ ਸਿਨੇਮਾ ਘਰ ਵਿਹਲੇ ਪਏ ਹੋਏ ਨੇ, ਵਿਚਾਰੇ ਉਹ ਲੋਕ ਬੇਰੁਜ਼ਗਾਰ ਹੋ ਰਹੇ ਨੇ, ਆਪਣੀ ਇੰਡਸਟਰੀ ਨੂੰ ਖਰਾਬ ਕਰ ਰਹੇ ਨੇ, ਕਿਉਂਕਿ ਇਸ ਲੈਵਲ ਦੀ ਜੋ ਅਸੀਂ ਕੰਬਾਈਨ ਫਿਲਮ ਬਣ ਰਹੀ ਹੈ, ਇਸ ਲੈਵਲ ਦੀ ਫਿਲਮ ਹੁਣ ਬੰਬੇ ਵਿੱਚ ਨਹੀਂ ਬਣ ਰਹੀ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪੰਜਾਬੀ ਫਿਲਮ ਇੰਡਸਟਰੀ ਜਿਸ ਲੈਵਲ ਤੇ ਜਾ ਚੁੱਕੀ ਹੈ, ਉਹਨੂੰ ਕਿਤੇ ਪਿੱਛੇ ਛੱਡ ਆਈ ਹੈ ਹਿੰਦੀ ਇੰਡਸਟਰੀ ਨੂੰ। ਗੁਲਸ਼ਨ ਗਰੋਵਰ 2010 ਵਿੱਚ ਬਣਨ ਵਾਲੀ ਫਿਲਮ ਵਿਰਸਾ ਵਿੱਚ ਕਿਰਦਾਰ ਅਦਾ ਕਰਦੇ ਨੇ ਇੱਕ 70 ਸਾਲਾ ਬਜ਼ੁਰਗ ਸਿੱਖ ਦਾ। ਇਹ ਵਿਰਸਾ ਫਿਲਮ ਵੰਡ ਤੇ ਵੇ, ਉਜਾੜਿਆ ਤੇ ਵੇ, ਜਦੋਂ ਪੰਜਾਬ ਦੀ ਵੰਡ ਹੋਈ ਔਰ ਖਾਨਦਾਨ ਵੰਡੇ ਜਾਂਦੇ ਨੇ, ਕੁਛ ਉਧਰ ਕੁਛ ਇੱਧਰ, ਸੋ ਉਹਦੇ ਤੇ ਵਿਰਸਾ ਫਿਲਮ ਬਣੀ, ਜਿਹਦੇ ਵਿੱਚ ਗੁਲਸ਼ਨ ਗਰੋਵਰ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਔਰ ਲੋਕਾਂ ਦੇ ਦਿਲ ਮੋਹ ਲਏ ਉਹਨਾਂ ਨੇ। ਨੇਹਾ ਧੋਪੀਆ ਨੇ ਵੀ ਐਂਟਰੀ ਪਾਈ ਫਿਲਮ ਇੰਡਸਟਰੀ ਵਿੱਚ 2008 ਵਿੱਚ। ਫਿਲਮ ਦਾ ਨਾਂ ਸੀ ਕਭੀ ਪਿਆਰ ਨਾ ਕਰਨਾ। ਇਹਦੇ 'ਚ ਮੁਹੰਮਦ ਰਾਣਾ, ਵੀਨਾ ਮਲਿਕ ਔਰ ਹੋਰ ਕਾਫੀ ਸਾਰੇ ਕਿਰਦਾਰ ਸਨ। ਕਭੀ ਪਿਆਰ ਨਾ ਕਰਨਾ ਇੱਕ ਔਸਤ ਫਿਲਮ ਰਹੀ, ਉਹਨੇ ਕੋਈ ਇੰਨਾ ਬਿਜ਼ਨਸ ਤੇ ਨਹੀਂ ਕੀਤਾ, ਲੇਕਿਨ ਨੇਹਾ ਦਾ ਇੱਕ ਮੇਨ ਕੈਰੈਕਟਰ ਸੀ ਔਰ ਉਹਨੇ ਆਪਣੀ ਐਕਟਿੰਗ ਦੇ ਜੌਹਰ ਵਿਖਾਏ। ਹੁਣ ਮੈਂ ਕੁਝ ਐਸੇ ਕਰੈਕਟਰ ਜਿਨ੍ਹਾਂ ਨੇ ਕੰਬਾਈਨ ਫਿਲਮਾਂ ਦੇ ਵਿੱਚ, ਜਾਂ ਜਿੱਥੇ ਵੱਡੇ ਐਕਟਰ ਆਏ ਉੱਥੇ ਇਹਨਾਂ ਨੇ ਇੱਕ ਛੋਟੇ ਕਰੈਕਟਰ ਅਦਾ ਕੀਤੇ। ਐਕਟਰ ਵੱਡੇ ਨੇ, ਐਕਟਰ ਕੋਈ ਛੋਟਾ ਨਹੀਂ ਹੁੰਦਾ, ਲੇਕਿਨ ਉਹ ਮਤਲਬ ਐਸੇ ਕਿਰਦਾਰਾਂ ਵਿੱਚ ਆਏ ਪਾਕਿਸਤਾਨੀ ਫਿਲਮਾਂ ਵਿੱਚ, ਜਿਨ੍ਹਾਂ ਦਾ ਉਸ ਤਰ੍ਹਾਂ ਮਤਲਬ ਤੁਸੀਂ ਕਹਿ ਲਵੋ ਕਿ ਫਿਲਮ ਦੇ ਹਵਾਲੇ ਨਾਲ ਵੱਡਾ ਨਾਂ ਨਹੀਂ ਲਿਆ ਜਾ ਸਕਦਾ ਕਿ ਕਿਸੇ ਵੱਡੇ ਕਰੈਕਟਰ ਵਿੱਚ ਆਏ ਹੋਣ, ਵੱਡੀ ਫਿਲਮ 'ਚ ਆਏ ਹੋਣ, ਲੇਕਿਨ ਇਹ ਕੰਬਾਈਨ ਜਿਹੜੇ ਜਦੋਂ ਉੱਧਰੋਂ ਕੋਈ ਵੱਡੇ ਐਕਟਰ ਆਉਂਦੇ ਸਨ, ਉਹਨਾਂ ਦੇ ਨਾਲ ਕੋਈ 2 4 5 ਐਕਟਰ ਹੋਰ ਆਉਂਦੇ ਸਨ ਔਰ ਮੁਖਤਲਿਫ ਫਿਲਮਾਂ ਦੇ ਵਿੱਚ ਉਹ ਕੰਮ ਕਰਦੇ ਸਨ। ਸੋ ਉਹਨਾਂ ਦੇ ਮੈਂ ਨਾਂ ਤੁਹਾਨੂੰ ਦੱਸ ਦਿੰਦਾ। ਆਕਾਸ਼ਦੀਪ ਸਹਿਗਲ, ਚੇਤਨ ਹੰਸਰਾਜ, ਉਚੇਤ ਕੌਰ, ਗੋਵਿੰਦ, ਰਿਸ਼ਿਤਾ ਭੱਟ, ਪ੍ਰੀਤੀ ਜੌਨ, ਕੁਮ ਸ਼ਰਮਾ, ਅੰਪਿਤਾ ਅਰੋੜਾ, ਦੀਪਕ ਸਿਲਕੀ, ਕਮਲਜੀਤ ਸਿੰਘ। ਅੱਛਾ ਪਿਆਰਿਓ, ਅੱਜ ਦੇ ਜਿਹੜੀ ਅਸੀਂ ਗੱਲਬਾਤ ਕੀਤੀ ਜਾਂ ਅੱਜ ਦਾ ਐਸਾ ਜਿਹੜਾ ਵੀਡੀਓ ਬਣਾਇਆ ਹੈ, ਉਹਦਾ ਮਕਸਦ ਸਿਰਫ ਇਹ ਵੇ ਕਿ ਅਸੀਂ ਕਲਾ ਨੂੰ, ਆਵਾਜ਼ ਨੂੰ, ਹਵਾ ਨੂੰ, ਖੁਸ਼ਬੂ ਨੂੰ, ਪੰਛੀਆਂ ਨੂੰ ਕਿਸੇ ਹੱਦ ਵਿੱਚ, ਕਿਸੇ ਸੀਮਾ ਵਿੱਚ ਕੈਦ ਨਹੀਂ ਕਰ ਸਕਦੇ, ਉਹਨਾਂ ਨੂੰ ਸੀਮਿਤ ਨਹੀਂ ਕਰ ਸਕਦੇ। ਅਸੀਂ ਅਗਰ ਇਹ ਕਰਨੇ ਆ ਤਾਂ ਸਾਡੀ ਗਲਤਫਹਿਮੀ ਹੈ। ਹੁਣ ਦੇਖੋ, ਸਤੰਬਰ ਦੇ ਵਿੱਚ ਮੋਦੀ ਜਾਣ ਵਾਲਾ ਹੈ, ਕਿਉਂਕਿ 75 ਸਾਲ ਤੋਂ ਬਾਅਦ ਮੇਰੇ ਖਿਆਲ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈ, ਲਾ ਜਿਹੜਾ ਆਏ ਨੇ, ਉਹ ਇਜਾਜ਼ਤ ਨਹੀਂ ਦਿੰਦਾ ਕਿ 75 ਸਾਲ ਤੋਂ ਵੱਡਾ ਜਿਹੜਾ ਹੈ ਕੋਈ ਉਹਦਾ ਪ੍ਰਾਈਮ ਮਿਨਿਸਟਰ ਹੋਵੇ। ਲਿਹਾਜ਼ਾ ਉਹਨੇ ਚਲੇ ਜਾਣਾ ਹੈ ਔਰ ਇੱਥੇ ਹੁਣ ਜੋ ਵੀ ਤਬਦੀਲੀ ਆਉਂਦੀ, ਜਿਸ ਤਰ੍ਹਾਂ ਵੀ ਆਉਂਦੀ ਹੈ, ਸਾਡੀ ਦੁਆ ਵੀ ਹੈ ਔਰ ਖਵਾਇਸ਼ ਵੀ ਹੈ ਕਿ ਉਹ ਵੰਡਾਂ ਪਾਉਣ ਵਾਲੀ ਨਾ ਹੋਵੇ।
ਉਹ ਨਫ਼ਰਤ ਕਰਨ ਵਾਲੀ ਨਾ ਹੋਵੇ। ਲਿਹਾਜ਼ਾ ਪਿਆਰ ਮੁਹੱਬਤ ਵੰਡਣਾ ਚਾਹੀਦਾ ਹੈ ਔਰ ਉਹਨੂੰ ਹੀ ਪ੍ਰਵਾਨ ਚੜਾਉਣਾ ਚਾਹੀਦਾ ਹੈ, ਉਹ ਹੀ ਸਾਨੂੰ ਜ਼ਿੰਦਾ ਰੱਖ ਸਕਦਾ ਹੈ। ਸੋ ਪਿਆਰਿਓ, ਬਹੁਤ ਮੁਹੱਬਤ, ਬਹੁਤ ਸ਼ੁਕਰੀਆ, ਸਲਾਮਤ ਰਹੋ।